बड़ी चंगी आदत है ਅਸੀਂ ਗਰੀਬਾਂ ਦੀ ਮਦਦ ਕਰੀਏ। ਕਹਿੰਦੀ ਗਰੀਬ ਆਦਮੀ ਕੁਝ ਕਰਦਾ ਹੀ ਨਹੀਂ, ਐਵੇਂ ਵਿਹਲਾ ਬੈਠਾ ਰਹਿੰਦਾ ਹੈ। ਉਹ ਭਾਈ ਇਹ ਅੱਲਾ ਦੀ ਤਕਸੀਮ ਹੈ, ਕਿਸੇ ਨੂੰ ਮਾਲ ਦਿੱਤਾ ਹੈ, ਕਿਸੇ ਨੂੰ ਗਰੀਬ ਕੀਤਾ ਹੈ। ਅਗਰ ਸਾਰੇ ਹੀ ਸੇਠ ਹੋ ਜਾਣ ਤੇ ਕੰਮ ਕੌਣ ਕਰੇਗਾ? ਬਿਸਮਿल्लाहिर रहमानिर रहीम। ਵੈਬ ਸੀਰੀਜ਼ ਚੰਗੀਆਂ ਆਦਤਾਂ ਤੁਹਾਨੂੰ ਫਿਰ ਖੁਸ਼ਾਮਦੀਦ ਕਹਿੰਦੇ ਆ। ਅੱਲਾ ਤੁਹਾਡਾ ਭਲਾ ਕਰੇ। ਅੱਜ ਵੀ ਇੱਕ ਚੰਗੀ ਆਦਤ ਦਾ ਬਿਆਨ ਤੁਹਾਨੂੰ ਮੈਂ ਸੁਣਾਵਾਂਗਾ और अज एक अल्लाह वाले का भी जिक्र करांगा और वो किस तरह किसी की मदद करते सी, यह भी तुहानूं मैं इंशाअल्लाह दसांगा। साडे बुजुर्गां दियां अल्लाह वालियां दियां यह चंगियां आदतां सी कि मुसलमानां दी मदद करते सी, उन्हां दी मुश्किलां दूर करते सी। एक अल्लाह वाले गुजरे ने हज़रत इब्राहिम बिन अदम रहमतुल्लाह अलैह। आप दा एक अकीदतमंद बड़ी मुहब्बत और प्यार करने वाला सी। ਉਹ ਕੋਲੋਂ ਦੀ ਗੁਜ਼ਰਿਆ ਮਗਰ ਸਲਾਮ ਨਹੀਂ ਕੀਤਾ ਤੇ ਹਜ਼ਰਤ ਇਬਰਾਹਿਮ ਬਿਨ ਅਦਮ ਨੂੰ ਬੜੀ ਹੈਰਤ ਹੋਈ ਕਿ ਇਹਨੂੰ ਕੀ ਹੋਇਆ। ਇਹ ਤਾਂ ਬੜਾ ਅਕੀਦਤ ਕਰਦਾ ਸੀ, ਬੜੀ ਮੁਹੱਬਤ ਕਰਦਾ ਸੀ, ਅੱਜ ਇਹਨੇ ਸਲਾਮ ਹੀ ਨਹੀਂ ਕੀਤਾ। ਤੇ ਜਿਹੜੇ ਕੋਲ ਆਪ ਦੇ ਬੈਠੇ ਸੀ ਉਹਨਾਂ ਨੂੰ ਕਿਹਾ ਕਿ ਇਹਨੂੰ ਪੁੱਛੋ ਇਹਨੂੰ ਕੀ ਮਸਲਾ ਹੈ। ਤੇ ਉਹਨਾਂ ਨੇ ਜਾ ਕੇ ਉਹਨੂੰ ਪੁੱਛਿਆ ਕਿ ਵੀ ਤੂੰ ਕੀ ਗੱਲ ਹੈ, ਤੂੰ ਸਲਾਮ ਨਹੀਂ ਕੀਤਾ, ਤੂੰ ਨਾਰਾਜ਼ ਹੈ ਹਜ਼ਰਤ ਦੇ ਨਾਲ। ਤਾਂ ਉਹਨੇ ਕਿਹਾ ਖੁਦਾ ਦੀ ਕਸਮ ਐਸੀ ਗੱਲ ਨਹੀਂ ਹੈ, ਮਸਲਾ ਇਹ ਹੈ ਕਿ ਮੇਰੇ ਘਰ ਅੱਜ ਬੱਚੇ ਦੀ ਵਿਲਾਦਤ ਹੋਈ ਹੈ, ਉਹ ਮੇਰੇ ਕੋਲ ਕੁਛ ਵੀ ਨਹੀਂ, ਮੈਂ ਪਰੇਸ਼ਾਨ ਹਾਂ, ਖਾਣ ਪੀਣ ਤੋਂ ਵੀ ਰਹਿ ਗਿਆ ਔਰ ਪਰੇਸ਼ਾਨੀ 'ਚ ਮੈਨੂੰ ਤਵੱਜੋ ਹੀ ਨਹੀਂ ਰਹੀ। ਹਜ਼ਰਤ ਇਬਰਾਹਿਮ ਬਿਨ ਅਦਮ ਰਹਿਮਤੁल्लाह ताला अलैह ਨੂੰ ਜਦੋਂ ਇਹ ਹਾਲਤ ਪਤਾ ਚੱਲੀ ਤੇ ਆਪ ਪਰੇਸ਼ਾਨ ਹੋਏ ਔਰ ਫਰਮਾਇਆ ਜਾਓ ਇਹ ਜਿਹੜਾ ਬਾਗ ਹੈ ਨਾ ਇਹਦਾ ਮਾਲਿਕ ਹੈ, ਉਹਦੇ ਕੋਲੋਂ 2 ਦਿਨਾਰ ਯਾਨੀ 2 ਸੋਨੇ ਦੇ ਸਿੱਕੇ ਕਰਜ਼ ਲੈ ਲਓ ਔਰ ਬਾਜ਼ਾਰ ਜਾ ਕੇ 1 ਦਿਨਾਰ ਦੇ ਖਾਣ ਪੀਣ ਦੀ ਚੀਜ਼ਾਂ ਲਵੋ ਔਰ ਬਾਕੀ 1 ਦਿਨਾਰ ਜਿਹੜਾ ਇਸ ਪਰੇਸ਼ਾਨ ਹਾਲ ਨੂੰ ਇਸ ਦੋਸਤ ਨੂੰ ਜਾ ਕੇ ਦੇ ਦੇ। ਅੱਛਾ, ਜਿਹਨੂੰ ਆਪਨੇ ਡਿਊਟੀ ਲਾਈ ਉਹ ਫੌਰਨ ਚਲਾ ਗਿਆ, ਜਾ ਕੇ 2 ਦਿਨਾਰ ਉਹਨੇ ਕਰਜ਼ ਲਿੱਤੇ, ਖਾਣ ਪੀਣ ਦਾ ਸਮਾਨ ਖਰੀਦਾ। ਉਸ ਪਰੇਸ਼ਾਨ ਹਾਲ ਦੇ ਘਰ ਪਹੁੰਚ ਕੇ ਦਰਵਾਜ਼ੇ ਤੇ ਦਸਤਕ ਦਿੱਤੀ, ਦਰਵਾਜ਼ਾ ਵਜਾਇਆ ਤੇ ਬੀਵੀ ਨੇ ਪੁੱਛਿਆ ਕੌਣ ਹੈ। ਇਹਨਾਂ ਨੇ ਦੱਸਿਆ, ਆਪਣਾ ਤਾਰਫ ਕਰਾਇਆ ਔਰ ਇਹਨਾਂ ਦੇ ਸ਼ੌਹਰ ਦੇ ਬਾਰੇ 'ਚ ਪੁੱਛਿਆ। ਤਾਂ ਉਹਨੇ ਕਿਹਾ ਉਹਦੇ ਘਰ 'ਚ ਨਹੀਂ ਗਏ। ਕਿਹਾ ਕਿ ਅੱਛਾ ਤੁਸੀਂ ਦਰਵਾਜ਼ਾ ਖੋਲ ਕੇ ਇੱਕ ਤਰਫ ਹੋ ਜਾਓ। ਦੇਖੋ ਅੱਲਾ ਵਾਲੇ ਜਿਹੜੇ ਨਾ ਅੱਲਾ ਦੇ ਨੇਕ ਬੰਦੇ ਉਹ ਪਰਦੇ ਕਰਦੇ ਨੇ, ਐਵੇਂ ਗੈਰ ਔਰਤਾਂ ਨਾਲ ਬੇਪਰਦਗੀ ਨਹੀਂ ਕਰਦੇ, ਗੱਲਬਾਤ ਨਹੀਂ ਕਰਦੇ, एहतियात ਕਰਦੇ ਨੇ। ਉਹਨੇ ਕਿਹਾ ਕਿ ਤੁਸੀਂ ਇੱਕ ਤਰਫ ਹੋ ਜਾਓ, ਮੈਂ ਕੁਝ ਸਮਾਨ ਦੇਣ ਆਇਆ। ਅੱਛਾ, ਉਸ ਅੱਲਾ ਦੀ ਬੰਦੀ ਨੇ ਦਰਵਾਜ਼ਾ ਖੋਲ੍ਹਿਆ ਔਰ ਇੱਕ ਤਰਫ ਹੋ ਗਈ ਤੇ ਇਹਨਾਂ ਨੇ ਸਮਾਨ ਸਹਿਨ 'ਚ ਰੱਖਿਆ ਔਰ ਉਹ ਸੋਨੇ ਦਾ ਸਿੱਕਾ ਵੀ ਦਿੱਤਾ। ਤੇ ਉਸ ਔਰਤ ਨੇ ਪੁੱਛਿਆ ਅੱਲਾਹ ਤਾਲਾ ਤੁਹਾਡੇ ਤੇ ਰਹਿਮ ਫਰਮਾਏ, ਇਹ ਸਮਾਨ ਕਿਹਦੀ ਤਰਫੋਂ ਹੈ? ਤਾਂ ਉਹਨਾਂ ਨੇ ਕਿਹਾ ਕਿ ਆਪਣੇ ਸ਼ੌਹਰ ਨੂੰ ਦੱਸਣਾ, ਸਲਾਮ ਕਹਿਣਾ कि यह सारा समान हज़रत इब्राहिम बिन अदम की तरफों है। और गरीब औरत बड़ी खुश हुई और दुआ देने लगी, या अल्लाह अज इब्राहिम बिन अदम ने मुश्किल वक्त साड़ी मदद की, मौला इन्हां नूं जज़ाए खैर अता फरमा और इन्हां नूं कदी भी अपनी रहमतों दूर ना करना। दुआवां देंदी रही। जिहड़े भेजे सी इब्राहिम अदम के नुमाइंदे वो वापस आए, उन्होंने आकर हज़रत नूं दसिया ਤੇ ਹਜ਼ਰਤ ਬਹੁਤ ਖੁਸ਼ ਹੋਏ, ਇੰਨਾ ਖੁਸ਼ ਹੋਏ ਕਿ ਕਹਿੰਦੇ ਨੇ ਕਿ ਆਪ ਨੂੰ ਇਸ ਤੋਂ ਪਹਿਲੇ ਇੰਨਾ ਖੁਸ਼ ਹੁੰਦੇ ਕਿਸੇ ਨੇ ਨਹੀਂ ਵੇਖਿਆ। ਅੱਲਾਹੁ ਅਕਬਰ। ਬੜੀ ਚੰਗੀ ਆਦਤ ਹੈ ਅਸੀਂ ਗਰੀਬਾਂ ਦੀ ਮਦਦ ਕਰੀਏ। ਕਹਿੰਦੀ ਗਰੀਬ ਆਦਮੀ ਕੁਝ ਕਰਦਾ ਹੀ ਨਹੀਂ, ਐਵੇਂ ਵਿਹਲਾ ਬੈਠਾ ਰਹਿੰਦਾ ਹੈ। ਉਹ ਭਾਈ ਇਹ ਅੱਲਾ ਦੀ ਤਕਸੀਮ ਹੈ, ਕਿਸੇ ਨੂੰ ਮਾਲ ਦਿੱਤਾ ਹੈ, ਕਿਸੇ ਨੂੰ ਗਰੀਬ ਕੀਤਾ ਹੈ, ਕਿਸੇ ਨੂੰ ਜ਼ਹੀਨ ਬਣਾਇਆ, ਕਿਸੇ ਨੂੰ ਕਮ ਜ਼ਹੀਨ ਬਣਾਇਆ ਹੈ। ਅਗਰ ਸਾਰੇ ਹੀ ਸੇਠ ਹੋ ਜਾਣ ਤੇ ਕੰਮ ਕੌਣ ਕਰੇਗਾ? ਅੱਛਾ, ਸਾਰੇ ਗਰੀਬ ਹੋਣ ਤੇ ਇਹਨਾਂ ਨੂੰ ਪਾਲੇਗਾ ਕੌਣ? ਇਹਨਾਂ ਨੂੰ ਕੰਮ ਕੌਣ ਰੱਖੇਗਾ? ਇਹਨਾਂ ਨੂੰ ਆਪਣੇ ਕੋਲ ਮੁਲਾਜ਼ਮ ਕੌਣ ਰੱਖੇਗਾ? ਤੇ ਅੱਲਾ ਦਾ ਨਿਜ਼ਾਮ ਹੈ। ਕੁਰਾਨ ਪਾਕ 'ਚ ਵੀ ਅੱਲਾ ਪਾਕ ਨੇ ਦੇ ਬਾਰੇ 'ਚ ਬਿਆਨ ਫਰਮਾਇਆ ਹੈ ਕਿ ਅੱਲਾ ਪਾਕ ਨੇ ਕਿਸੇ ਨੂੰ ਮਾਲਦਾਰ ਬਣਾਇਆ, ਕਿਸੇ ਨੂੰ ਗਰੀਬ ਬਣਾਇਆ। ਇਹ ਉਹਦਾ ਨਿਜ਼ਾਮ ਹੈ। ਤੇ ਖੈਰ ਗਰੀਬਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਇਬਰਾਹਿਮ ਬਿਨ ਅਦਮ ਰਹਿਮਤੁल्लाह ताला अलैह ਦਾ ਮੈਂ ਤੁਹਾਨੂੰ ਇੰਟਰੋਡਕਸ਼ਨ ਦੇਣਾ, ਮੈਂ ਤੁਹਾਨੂੰ ਤਾਰਫ ਕਰਾਉਣਾ। ਆਪ ਬਾਦਸ਼ਾਹ ਦੀ ਔਲਾਦ 'ਚ ਸੀ। ਬਾਦਸ਼ਾਹ ਨੂੰ ਛੱਡ ਦਿੱਤਾ, ਫਕੀਰੀ ਲੈਣ ਲੈ ਲਿੱਤੀ। ਸੁਭਾਨ ਅੱਲਾ। ਔਰ ਫਿਰ ਉਸ ਵਕਤ ਦੇ ਜੋ ਵੱਡੇ ਉਲਮਾ ਸੀ ਨਾ, ਫੁਜ਼ੈਲ ਬਿਨ ਇਯਾਜ਼, ਬੜੇ ਵਲੀਉल्ला, ਇਹਨਾਂ ਕੋਲੋਂ ਆਪ ਨੇ ਇਲਮ ਹਾਸਿਲ ਕੀਤਾ। ਸਫਿਆਨ ਸੌਰੀ ਰਹਿਮਤੁल्लाह ताला अलैह ਕੋਲੋਂ ਇਲਮ ਦੀਨ ਹਾਸਿਲ ਕੀਤਾ ਔਰ ਫਿਰ ਮੁਲਕ ਸ਼ਾਮ ਆਪ ਜਾ ਕੇ ਠਹਿਰੇ। ਉੱਥੇ ਆਪਣੇ ਹੱਥ ਦੀ ਕਮਾਈ ਨਾਲ ਖਾਂਦੇ ਸੀ। ਉੱਥੇ ਅੱਲਾਹ ਪਾਕ ਨੇ ਆਪ ਨੂੰ ਆਪਣੇ ਕੋਲ ਬੁਲਾਇਆ, ਆਪ ਦਾ ਇੰਤਕਾਲ ਹੋਇਆ। ਤੇ ਇਬਰਾਹਿਮ ਬਿਨ ਅਦਮ ਰਹਿਮਤੁल्लाह ताला अलैह किस तरह देखो मदद करती सी, कितनी चंगी आदत है। अल्लाह सानू भी नसीब फरमाए। देखें असी खा रहे हैं, साडा पेट भरिया है, सानू पड़ोसी की फिक्र करनी चाहिए। साडे रिश्तेदारां दे विच कोई गरीब है, ओहदा सोचना चाहिए।
और ख़ास मौक़िਆਂ ਤੇ शबरात आंदी है, ईद आंदी है, रमज़ान आंदा है, 11वीं शरीफ का महीना आंदा है, 11वीं वड्डी आंदी है, 12वीं शरीफ का महीना आंदा है, ਉਹਦੀ 12वीं तरीक आंदी है, शबे महराज ਦਾ है। कोई खास मौके ਹੁੰਦੇ ਨੇ, ਘਰ ਦੇ ਵਿੱਚ ਕੋਈ ਮਹਿਮਾਨ ਆਉਂਦੇ ਹੈ ਤੇ अच्छे खाने पकते ने। इस मौके ਤੇ ਸਾਨੂੰ ਗਰੀਬਾਂ ਨੂੰ याद करना चाहिए। याद रखना कि अल्लाह पाक दी बारगाह च किसी इंसान दे नाल नेकी करना, किसी इंसान दी खैर खाई करना एक बहुत पसंदीदा अमल है। हदीसे कुदसी तुहानूं दसां, हदीसे कुदसी की हुंदी तुहानूं पहले है मैं दसना। हदीसे कुदसी उस हदीस नूं कहंदे ने कि नबी पाक सल्लल्लाहु अलैहि वसल्लम फरमांदे ने कि अल्लाह पाक फरमांदा है और वो कुरान पाक दी आयत नहीं, ठीक है। हदीसे कुदसी है, मेरे बंदे दी मेरे नज़दीक सब तो पसंदीदा इबादत यह है कि वो दूसरों के नाल खैर खाई करे। सुभान अल्लाह। अल्लामा जलालुद्दीन सूती रहमतुल्लाह ताला अलैह बहुत बड़े बुजुर्ग गुजरे ने जिन्होंने 75 दफ़ा नबी पाक अलैहिस्सलाम दी जागदी हालत च बेदारी च रसूल पाक दी ज़ियारत की थी। ऐ फरमांदे ने कि आम मुसलमाना दे नाल खैर खाई दा मतलब है कि मुसलमान नूं नफ़ा पहुँचाया जाए हर किस्म दा, और मुसलमान तो हर किस्म दी तकलीफ दूर की जाए, उन्होंने बचाया जाए। और मेरे आका आला हज़रत सुन्निया दे इमाम सुभान अल्लाह जिन्हां दा सलाम असीं जुम्मे नूं पढ़ने आ, मुस्तफ़ा जाने रहमत पे लाखों सलाम, शम्अ बज़्म हिदायत पे लाखों सलाम। आप लिखदे ने कि मुसलमानां नूं फायदा पहुंचाण ते अल्लाह पाक दी रिज़ा मिलदी है, रहमत मिलदी है, और अल्लाह दी रहमत दोवां जहानां च काम बना देंदी है। हदीस पाक च इरशाद हुंदा है खैरुन नासी मन यनफउन नास, कि लोगां च बेहतर वो है जिहड़ा लोकां नूं ज़्यादा नफ़ा पहुँचांदा है, फ़ायदा पहुँचांदा है। अल्लाह पाक सानू अपनी मखलूक दा भला करन वाला बनावे, उन्हां नूं नफ़ा पहुँचाण वाला बनावे। आमीन।